ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜਿਹੜਾ ਆਪ ਸਭ ਦਾ ਸਵਾਗਤ ਹੈ। ਅੱਜ ਮੰਗਲਵਾਰ ਦੇ ਖਬਰ ਤੇ ਨਜ਼ਰ 'ਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਗੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨੇ ਮਸ ਹੋਤਾ 209-277-0113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨੌਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizza.com ਅਤੇ 15% ਡਿਸਕਾਊਂਟ ਦਾ ਲਈ ਕੂਪਨ ਕੋਡ 131313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ। ਵਧੀਆ ਤਰੀਕੇ ਦੇ ਨਾਲ ਸਿਖਲਾਈ ਅਤੇ ਜਾਣਕਾਰੀ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 5593744541 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ ਖਬਰਾਂ ਦੇ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਤੇਲੰਗਾਨਾ ਦਾ ਸਾਬਕਾ ਕਾਂਗਰਸੀ ਵਿਧਾਇਕ ਕਬੂਤਰਬਾਜੀ 'ਚ ਗ੍ਰਿਫਤਾਰ। ਕਬੂਤਰਬਾਜੀ ਇਹਨਾਂ ਦੇ ਵਿੱਚ ਬਹੁਤ ਮਸ਼ਹੂਰ ਹੈ ਜਿਹੜੇ ਰਾਜਨੀਤਿਕ ਲੋਕ ਆ। ਤੁਹਾਨੂੰ ਯਾਦ ਹੋਣਾ ਕਿ ਇੱਕ ਗੁਜਰਾਤ ਦਾ ਮੈਂਬਰ ਪਾਰਲੀਮੈਂਟ ਵੀ ਫੜਿਆ ਗਿਆ ਸੀ ਏਅਰਪੋਰਟ ਤੇ। ਉਹਦੇ ਨਾਲ ਦੁਆਬੇ ਦੀ ਇੱਕ ਔਰਤ ਸੀ, ਯਾਨੀ ਪੰਜਾਬੀ ਇੱਕ ਔਰਤ ਸੀ, ਇੱਕ ਬੱਚਾ ਸੀਗਾ। ਇਹ ਬਣਾ ਕੇ ਚੱਲਿਆ ਸੀ, ਕਹਿੰਦਾ ਕਿ ਟੱਬਰ ਤੀਰਾ ਸਾਰਾ ਆਪਣਾ। ਬਾਅਦ ਦੇ ਵਿੱਚ ਜਾਂਚ ਪੜਤਾਲ ਹੋਈ ਤੇ ਪਤਾ ਲੱਗਿਆ ਕਿ ਮਾਮਲਾ ਗੜਬੜਿਆ। ਪਤਾ ਇਸ ਕਰਕੇ ਲੱਗਿਆ ਕਿਉਂਕਿ ਉਹ ਗੁਜਰਾਤੀ ਬੋਲਦਾ ਸੀ ਤੇ ਬੀਬੀ ਤੇ ਬੱਚਾ ਜਿਹੜਾ ਉਹ ਪੰਜਾਬੀ ਬੋਲਣ ਡਿਆ ਸੀ। ਖੈਰ ਹੁਣ ਫਿਰ ਇਹ ਮਾਮਲਾ ਜਿਹੜਾ ਉਹ ਗਰਮਾ ਗਿਆ। ਵੈਸੇ ਇਹ ਮਾਮਲਾ ਪੁਰਾਣਾ ਹੀ ਹੈ, ਪਰ ਉਹ ਪੁਰਾਣੇ ਮਾਮਲੇ ਦੇ ਵਿੱਚ ਅੱਜ ਗ੍ਰਿਫਤਾਰੀ ਹੋਈ ਹੈ। ਤੇਲੰਗਾਨਾ ਦਾ ਇਹ ਮਾਮਲਾ ਜੱਗਾ ਰੈਡੀ ਨੂੰ ਗ੍ਰਿਫਤਾਰ ਕਰ ਲਿਆ। ਜੱਗਾ ਰੈਡੀ ਬੜਾ ਮਸ਼ਹੂਰ ਵਿਧਾਇਕ ਆ, ਵੈਸੇ ਸਾਬਕਾ ਵਿਧਾਇਕ ਆ ਹੁਣ ਤੇ, ਹੁਣ ਹੈ ਨਹੀਂ ਗਾ ਇਸ ਸਮੇਂ। ਤਾਂ ਪਿੱਛੇ ਜੇ ਇਹਨੇ ਰਾਹੁਲ ਗਾਂਧੀ ਲਈ ਇੱਕ ਬਹੁਤ ਵੱਡੀ ਰੈਲੀ ਵੀ ਆਯੋਜਿਤ ਕੀਤੀ ਸੀਗੀ, ਤਾਂ ਉਸ ਰੈਲੀ ਤੋਂ ਬਾਅਦ ਵੀ ਸਮਝਿਆ ਜਾਂਦਾ ਕਿ ਜੱਗਾ ਰੈਡੀ ਦੇ ਤੇ ਕੱਸੇ ਗਏ ਕਿਉਂਕਿ ਹੁਣ ਇਲੈਕਸ਼ਨ ਹੋਣ ਜਾਣਾ। ਉਹ ਇਸ ਸਮੇਂ ਉੱਥੇ ਜਿਹੜੇ ਹਾਲਾਤ ਬਣੇ ਪਏ ਆ, ਇਹ ਕਾਂਗਰਸੀ ਤੇ ਕਹਿੰਦੇ ਆ ਕਿ ਜੀ ਐਵੇਂ ਪੁਰਾਣੇ ਮੁੱਦੇ ਉਛਾਲ ਕੇ ਫੜੀ ਜਾਂਦੇ ਆ। ਪਰ ਇਹ ਮੁੱਦਾ ਦਿਲਚਸਪ ਦੱਸਿਆ ਜਾਂਦਾ ਕਿ ਇਹਨੇ 2004 ਦੇ ਵਿੱਚ 3 ਬੰਦਿਆਂ ਨੂੰ ਨਜਾਇਜ਼ ਤਰੀਕੇ ਦੇ ਨਾਲ ਹੈਦਰਾਬਾਦ ਤੋਂ ਅਮਰੀਕਾ ਭੇਜਿਆ ਸੀਗਾ। ਸੋ ਉਸ ਮਾਮਲੇ ਦੇ ਵਿੱਚ ਇਹਦੀ ਗ੍ਰਿਫਤਾਰੀ ਹੋਈ ਆ। ਤੇ ਇਹ ਕਹਿ ਕੇ ਗਿਆ ਸੀਗਾ ਕਿ ਮੇਰੇ ਨਾਲ ਮੇਰੀ ਪਤਨੀ ਹੈ ਔਰ ਮੇਰੇ ਬੱਚੇ ਹੈ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਉਹਦੀ ਪਤਨੀ ਨਹੀਂ, ਨਾ ਉਹਦੇ ਬੱਚੇ ਹੈ, ਜਿਹਨਾਂ ਨੂੰ ਇਹਨੇ ਭੇਜਿਆ ਸੀਗਾ ਆਪਣਾ ਪਰਿਵਾਰ ਬਣਾ ਕੇ। ਸੋ ਮਾਮਲਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ ਜਿੱਦਾਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਕਿ ਗੁਜਰਾਤ ਦਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨਾਲ ਹੀ ਤਾਲੁਕ ਰੱਖਦਾ ਸੀਗਾ, ਉਦੋਂ ਫਸ ਗਿਆ ਸੀਗਾ ਇਸ ਚੱਕਰ ਦੇ ਵਿੱਚ। ਹੁਣ ਇਹ ਜੱਗਾ ਰੈਡੀ ਹੈ ਜਿਹੜਾ ਇਹ ਚੰਗੀ ਤਰ੍ਹਾਂ ਲੜ ਗਿਆ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਬਣਦਾ। ਉੱਦਾਂ ਜਿਹੜੀ ਇਹ ਗ੍ਰਿਫਤਾਰੀ ਹੋਈ ਆ, ਇਹਦੇ ਵਿੱਚ ਦੇਖੋ ਜਿਹੜੇ TRS ਵਾਲੇ ਆ ਉਹ ਪਹਿਲਾਂ ਇਹਨਾਂ ਮਾਮਲਿਆਂ 'ਚ ਫਸੇ ਰਹੇ ਆਪ। ਹਾਲਾਂਕਿ ਦੋਸ਼ ਉਹਨਾਂ ਤੇ ਲੱਗਦਾ ਕਿ ਉਹਨਾਂ ਨੇ ਫਸਾਇਆ ਕਿਉਂਕਿ ਸਰਕਾਰ ਜਿਹੜੀ ਆ ਉਹ TRS ਵਾਲਿਆਂ ਦੀ ਚੱਲਦੀ ਸੀਗੀ ਉੱਥੇ। ਵੈਸੇ ਤਾਂ ਹੁਣ ਉੱਥੇ ਆਂਗੀ ਅਸੈਂਬਲੀ, ਪਰ ਫਿਰ ਵੀ ਕਾਰਜਕਾਰੀ ਮੁੱਖ ਮੰਤਰੀ ਆ ਜਿਹੜਾ ਕਿ ਚੰਦਰ ਸ਼ੇਖਰ ਰਾਓ ਹੀ ਆ। ਇਹਨਾਂ ਦਾ ਆਪਣਾ ਇੱਕ ਮੈਂਬਰ ਪਾਰਲੀਮੈਂਟ ਹੁੰਦਾ ਸੀਗਾ, ਉਹਦਾ ਨਾਮ ਸੀਗਾ ਨਰਿੰਦਰ। ਨਰਿੰਦਰ ਨੂੰ ਵੀ ਪਾਰਟੀ 'ਚੋਂ ਇਸੇ ਕਰਕੇ ਕੱਢਿਆ ਗਿਆ ਸੀਗਾ ਕਿਉਂਕਿ ਉਹ ਵੀ ਕਿਸੇ ਸਮੇਂ ਕਬੂਤਰਬਾਜੀ 'ਚ ਫਸ ਗਿਆ ਸੀਗਾ। ਇਹਨਾਂ ਨੇ ਪਾਰਟੀ 'ਚੋਂ ਕੱਢ ਦਿੱਤਾ ਸੀ। ਬਾਅਦ ਦੇ ਵਿੱਚ ਉਹਨੇ ਪਾਰਟੀ 'ਚੋਂ ਬਾਹਰ ਜਾ ਕੇ ਚੰਦਰ ਸ਼ੇਖਰ ਰਾਓ ਤੇ ਬੜੇ ਜ਼ਿਆਦਾ ਸੰਗੀਨ ਦੋਸ਼ ਲਾਏ ਸੀਗੇ। ਪਰ ਇੱਕ ਹੋਰ ਸੀਗਾ ਇਹਨਾਂ ਦਾ ਵਿਧਾਇਕ ਸੀਗਾ S ਬਾਪੂ ਰਾਵ, ਉਹਨੂੰ ਵੀ ਉਹਨਾਂ ਦਿਨਾਂ ਦੇ ਵਿੱਚ ਪੁਲਿਸ ਲੱਭ ਲਈ ਫਿਰਦੀ ਸੀਗੀ ਕਿਉਂਕਿ ਉਹ ਵੀ ਕਬੂਤਰਬਾਜੀ ਨਾਲ ਜੁੜਿਆ ਸੀਗਾ। ਸੋ ਕਬੂਤਰਬਾਜੀ ਤੇ ਰਾਜਨੀਤੀ ਦੋਵੇਂ ਨਾਲ ਨਾਲ ਹੀ ਉੜਦੇ ਆ ਕਹਿ ਲਈਏ। ਸਾਡੇ ਇੱਥੇ ਦੁਆਬੇ ਦੇ ਵਿੱਚ ਥੋੜਾ ਸਮਾਂ ਪਹਿਲਾਂ ਅਕਾਲੀ ਦਲ ਨਾਲ ਸੰਬੰਧਿਤ ਇੱਕ ਚੇਅਰਮੈਨ ਫੜਿਆ ਗਿਆ ਸੀਗਾ ਕਿਉਂਕਿ ਇਹਨਾਂ ਨੇ ਵੀ ਮਨੁੱਖੀ ਤਸਕਰੀ ਜਿਹੜੀ ਦੱਬ ਕੇ ਕੀਤੀ ਸੀ। ਉਹ ਇੱਕ ਵਾਰੀ ਫਿਰ ਰਾਜਨੀਤੀ ਤੇ ਕਬੂਤਰਬਾਜ਼ੀ ਹੈ ਜਿਹੜੀ ਉਹ ਦੋਵੇਂ ਚਰਚਾ 'ਚ ਹੈ। ਜੱਗਾ ਰੈਡੀ ਹੈ ਜਿਹੜਾ
ਉਹ ਹੁਣ ਜੇਲ੍ਹ ਜਾਣ ਲਈ ਰੈਡੀ ਹੈ ਕਿਉਂਕਿ ਉਹਨੂੰ ਗ੍ਰਿਫਤਾਰ ਕਰ ਲਿਆ। ਜੀ ਜੀ, ਅਗਲੀ ਆਪਾਂ ਗੱਲ ਕਰਦੇ, ਕਹਿੰਦੇ ਬੇਅਦਬੀ ਅਤੇ ਗੋਲੀ ਕਾਂਡ ਲਈ ਪੰਜਾਬ ਸਰਕਾਰ ਨੇ ਬਣਾਈ SIT, ਨਾਲ ਦੇ ਨਾਲ ਹੀ ਉੱਠੇ ਸਵਾਲ। ਦੇਖੋ SIT ਇਹਨਾਂ ਨੇ ਬਣਾਈ ਆ, SIT ਦੇ ਉੱਤੇ ਜਿਹੜੇ ਸਵਾਲ ਉੱਠੇ, ਸਭ ਤੋਂ ਵੱਡਾ ਸਵਾਲ ਤੇ ਇਹ ਉੱਠਿਆ ਕਿ ਅੱਜ ਫੂਲਕਾ ਸਾਹਿਬ ਨੇ FIR ਜਿਹੜੀ ਆ ਉਹ ਮੀਡੀਆ ਦੇ ਸਾਹਮਣੇ ਪੇਸ਼ ਕਰ ਦਿੱਤੀ, ਕਹਿੰਦੀ ਕਿ ਆਹ FIR ਹੈ ਜਿਹੜੀ SIT ਨੂੰ ਘੱਲੀ ਆ ਜੀ। ਉਸ SIT ਦੇ ਵਿੱਚ ਠੀਕ ਉਸੇ ਤਰਜ਼ੇ ਅਮਲ ਤੇ ਪੁਲਿਸ ਅਣਪਛਾਤੀ ਆ ਜਿਸ ਤਰਜ਼ੇ ਅਮਲ ਤੇ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਕਈ ਮਹੀਨੇ ਬੇਵਕੂਫ ਬਣਾਈ ਰੱਖਿਆ ਸੀ। ਦੱਸਦੇ ਆ ਕਿ ਇਹ ਜਿਹੜੀ FIR ਭੇਜੀ ਆ, ਉਸ FIR ਦੇ ਵਿੱਚ ਵੀ ਕੋਈ ਨਾਮ ਨਹੀਂ ਹੈ ਪੁਲਿਸ ਦਾ ਜੀ। ਹੁਣ ਇਹ ਬਹੁਤ ਵੱਡੇ ਇੱਕ ਤਰ੍ਹਾਂ ਨਾਲ ਕਹਿ ਲਈਏ ਖੁਲਾਸੇ ਹੋ ਰਹੇ ਆ, ਕਿਉਂਕਿ ਇਹਨਾਂ ਨੇ ਬੀਤੀ 7 ਅਗਸਤ ਨੂੰ ਮੇਰੇ ਖਿਆਲ ਦੇ ਨਾਲ ਇਹ FIR ਲੌਂਚ ਕੀਤੀ ਸੀਗੀ ਨਵੀਂ। ਇਹਦੇ ਵਿੱਚ ਦਾਅਵਾ ਕੀਤਾ ਸੀਗਾ ਕਿ ਅਸੀਂ ਕੁਝ ਪੁਲਿਸ ਅਫਸਰਾਂ ਦੇ ਜਿਹੜੇ ਆ ਨਾਮ ਲਿਖੇ ਆ। ਹੁਣ ਉਹ FIR ਜਿਹੜੀ ਭੇਜੀ ਜਾਂਦੀ ਹੈ SIT ਨੂੰ, ਉਹਦੇ ਚ ਕੋਈ ਨਾਮ ਨਹੀਂ। ਇਹਦਾ ਮਤਲਬ ਇਹ ਆ ਕਿ ਇਹ ਵੀ ਗੁੰਮਨਾਮ ਹੀ ਚੱਲਦੇ ਪਏ ਆ, ਗੁੰਮਨਾਮ ਮੁਹੱਬਤ ਲੈ ਕੇ ਹੀ ਚੱਲਦੇ ਪਏ ਆ ਜਿੱਦਾਂ ਉਹ ਚੱਲਦੇ ਰਹੇ। ਹੁਣ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਪੈਦਾ ਹੁੰਦਾ ਕਿ ਇਹ ਵੀ ਬੇਵਕੂਫ ਬਣਾ ਰਹੇ, ਉਹ ਵੀ ਬੇਵਕੂਫ ਬਣਾ ਕੇ ਚਲੇ ਗਏ, ਤਾਂ ਲੋਕਾਂ ਨੂੰ ਇਨਸਾਫ ਕਦੋਂ ਮਿਲੂਗਾ? ਔਰ ਦੂਜੀ ਚੀਜ਼ ਇਹ ਆ ਕਿ SIT ਦੇ ਵਿੱਚ ਜਿਹੜੀ FIR ਜਾਂਦੀ ਉਹਦੇ ਵਿੱਚ ਜੇ ਕੋਈ ਬਾਈ ਨੇਮ ਨਾ ਹੀ ਹੈ ਨਹੀਂਗਾ, ਕਿਸੇ ਨੂੰ ਨਾਮਜ਼ਦ ਹੀ ਨਹੀਂ ਕੀਤਾ ਗਿਆ, ਤੇ ਜਿਹੜਾ ਕਮਿਸ਼ਨ ਨੇ ਮੱਥਾ ਮਾਰਿਆ ਇੰਨੀ ਦੇਰ ਤੱਕ ਔਰ ਫਾਈਂਡਿੰਗਸ ਉਹਨੇ ਨੋਟ ਕਰ ਕਰਕੇ ਜਿਹੜੇ ਨਾਮਜ਼ਦ ਕੀਤੇ ਪੁਲਿਸ ਅਧਿਕਾਰੀਆਂ ਦੇ, ਫਿਰ ਉਹਦਾ ਮਤਲਬ ਹੈ ਕਿ ਉਹਦੇ ਸਾਰੇ ਤੇ ਕਾਂਟਾ ਹੀ ਵੱਜ ਗਿਆ। ਤਾਂ ਕਮਿਸ਼ਨ ਦਾ ਕੰਮ ਕੀ ਰਹਿ ਗਿਆ ਜੇ ਇਹਨਾਂ ਨੇ ਪੁਲਿਸ ਅਣਪਛਾਤੀ ਰੱਖਣੀ ਸੀਗੀ? ਕਿਉਂਕਿ ਕਮਿਸ਼ਨ ਨੇ ਨਾਮ ਜਿਹੜੇ ਆ ਉਹ ਲੈ ਆ, ਬਕਾਇਦਾ ਪੁਲਿਸ ਵਾਲਿਆਂ ਦੇ ਨਾਮ ਲਏ ਆ, ਪਰ ਇਹਨਾਂ ਨੇ ਪੁਲਿਸ ਫਿਰ ਅਣਪਛਾਤੀ ਕਰ ਦਿੱਤੀ। ਹਾਲਾਂਕਿ ਥੋੜੀ ਜਿਹੀ ਕਨਫਿਊਜ਼ਨ ਚਲੀ ਜਾਂਦੀ ਇਸ ਮਾਮਲੇ ਦੇ ਵਿੱਚ। ਅੱਜ ਦੀਆਂ ਅਖਬਾਰਾਂ ਨੇ ਕਿਹਾ ਕਿ ਬੇਅਦਬੀ ਦੇ 2 ਮਾਮਲੇ, ਖਾਸ ਤੌਰ ਤੇ ਬੁਰਜ ਜਵਾਹਰ ਸਿੰਘ ਵਾਲਾ ਜਿੱਥੋਂ ਪਾਵਨ ਸਰੂਪ ਚੋਰੀ ਕੀਤੇ ਗਏ ਸਨ, ਔਰ ਬਰਗਾੜੀ ਦਾ ਮਾਮਲਾ ਜਿੱਥੇ ਪਾਵਨ ਸਰੂਪਾਂ ਦੀ ਬੇਹਰਮਤੀ ਹੋਈ ਸੀਗੀ, ਉਹ ਦੋਵੇਂ ਮਾਮਲੇ ਵੀ SIT ਕੋਲੇ ਚਲੇ ਗਏ ਆ। ਤੇ ਜੋ 2 ਗੋਲੀकांड ਸੀਗੇ, ਇੱਕ ਕੋਟਕਪੂਰਾ ਔਰ ਇੱਕ ਬਹਿਬਲ ਕਲਾਂ, ਇਹ ਵੀ ਦੋਵੇਂ ਚਲੇ ਗਏ ਆ। ਹਾਲਾਂਕਿ ਹੁਣ ਇੱਕ ਖਬਰ ਟੈਲੀਵਿਜ਼ਨ ਚੈਨਲ ਤੇ ਪ੍ਰਸਾਰਿਤ ਹੋ ਰਹੀ ਸੀਗੀ ਕਿ ਸਿਰਫ ਤੇ ਸਿਰਫ ਗੋਲੀकांड ਜਿਹੜੇ ਆ ਉਹ ਹੀ ਗਏ ਆ SIT ਦੇ ਕੋਲ, ਬੇਹਰਮਤੀ ਵਾਲੇ ਕਾਂਡ ਜਿਹੜੇ ਆ ਉਹ ਨਹੀਂ ਗਏ। ਹੁਣ ਇਹਦੇ ਵਿੱਚ ਵੀ ਹਾਲੇ ਕਨਫਿਊਜ਼ਨ, ਔਰ ਹਾਲੇ ਇਹ ਵੀ ਕਨਫਿਊਜ਼ਨ ਆ ਕਿ CBI ਤੋਂ ਜਿਹੜੇ ਕੇਸ ਵਾਪਸ ਲੈਣੇ ਸੀ ਉਹਦਾ ਕੀ ਬਣਿਆ? SIT ਤੇ ਇਹਨਾਂ ਨੇ ਪਹਿਲਾਂ ਬਣਾ ਦਿੱਤੀ ਆ, ਤੇ CBI ਤੋਂ ਤਾਂ ਕੇਸ ਹਾਲੇ ਕੋਈ ਵਾਪਸ ਆਇਆ ਹੀ ਨਹੀਂ ਹੈ। ਔਰ ਜੇ CBI ਤੋਂ ਕੇਸ ਵਾਪਸ ਆਇਆ ਹੀ ਨਹੀਂ, SIT ਬਣਾ ਦਿੱਤੀ ਆ, ਮੰਨ ਲਓ CBI ਕੋਲ ਕੇਸ ਹਾਲੇ ਵੀ ਹੈਗੇ ਆ, ਤੇ SIT ਬਣਾਉਣ ਦਾ ਕੀ ਫਾਇਦਾ? ਕਿਉਂਕਿ ਥੋੜੇ ਦਿਨ ਪਹਿਲਾਂ ਤੇ ਆਪ ਹੀ ਕਹਿਣ ਡਿਆ ਸੀ ਕੈਪਟਨ ਕਿ ਜਦੋਂ ਜੀ SIT ਕੰਮ ਦੇ ਵਿੱਚ ਲਿਆਈਏ ਤਾਂ ਉਹ ਅਦਾਲਤੀ ਕੰਮ ਉਦੋਂ ਹੀ ਕਰ ਸਕਦੀ ਆ ਜਦੋਂ SIT ਦੇ ਕੋਲ ਫੁੱਲ ਅਖਤਿਆਰਾਤ ਆ ਜਾਣ, ਕਿਉਂਕਿ ਅਦਾਲਤੀ ਪ੍ਰਕਿਰਿਆ ਜੇਕਰ ਕੇਂਦਰ ਦੇ ਕੋਲ ਜਾਂਚ ਪੜਤਾਲ ਹੈ, ਕੇਂਦਰ ਦੀ ਏਜੰਸੀ ਕੋਲ ਜਾਂਚ ਪੜਤਾਲ ਹੈ, ਤਾਂ ਅਦਾਲਤੀ ਪ੍ਰਕਿਰਿਆ ਜਿਹੜੀ SIT ਨਹੀਂ ਕਰ ਸਕਦੀ। ਇਹ ਰਣਵੀਰ ਸਿੰਘ ਖੱਟੜਾ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ। ਹੁਣ ਸਵਾਲ ਸਭ ਤੋਂ ਵੱਡਾ ਇਹੀ ਉੱਠੂਗਾ ਕਿ ਜੇ ਇਹ ਚਾਰੋਂ ਮਾਮਲੇ ਜਾਂ ਚਾਰੋਂ ਦੇ ਵਿੱਚ ਦੋ ਮਾਮਲੇ ਆ ਜਿਹੜੇ ਉਹ CBI ਕੋਲ ਇਹਨਾਂ ਨੇ ਘੱਲੇ ਆ, ਤੇ ਜਿੱਦਾਂ ਅਖਬਾਰ ਲਿਖਦੇ ਪਏ ਕਿ ਚਾਰੇ ਹੀ ਮਾਮਲੇ ਆ ਜਿਹੜੇ ਉਹ SIT ਦੇ ਕੋਲ ਆ ਗਏ ਆ, ਤਾਂ ਫਿਰ ਜਦੋਂ CBI ਦੇ ਕੋਲ ਹਾਲੇ ਤੱਕ ਇਨਵੈਸਟੀਗੇਸ਼ਨ ਆ ਤੇ ਇਸ SIT ਨੇ ਮੰਨ ਲਓ ਜੇ ਕੁਝ ਮਾਮਲਾ ਜਿਹੜਾ ਅੱਗੇ ਤੋੜ ਵੀ ਲਿਆ ਤਾਂ ਉਹਨੂੰ ਅਦਾਲਤ ਦੇ ਵਿੱਚ ਜਦੋਂ ਇਹ ਅੱਗੇ ਫਿਰ ਲਿਜਾ ਹੀ ਨਹੀਂ ਸਕਦੀ ਤਾਂ ਫਾਇਦਾ ਕੀ ਹੋਇਆ? ਫਿਰ ਤੀਜੀ ਚੀਜ਼ ਇੱਕ ਹੋਰ ਵੀ ਆ, ਕੰਵਰ ਸੰਧੂ ਨੇ ਦੋਸ਼ ਲਾਇਆ ਕਿ ਇਸ SIT ਦੇ ਵਿੱਚ ਜਿਹਦੇ ਵਿੱਚ ਇਹਨਾਂ ਨੇ ਮੁਖੀ ਬਣਾਇਆ ADGP ਪ੍ਰਮੋਦ ਕੁਮਾਰ, ਫਿਰ ਇੱਕ IG ਕ੍ਰਾਈਮ ਹੈ ਜਿਹੜੇ ਅਰੁਣਪਾਲ ਸਿੰਘ, IG ਕੁਮਾਰ ਵਿਜੇ ਪ੍ਰਤਾਪ ਸਿੰਘ ਔਰ ਕਪੂਰਥਲਾ ਦੇ SSP ਸਤਿੰਦਰ ਸਿੰਘ ਤੇ ਇੱਕ ਭੁਪਿੰਦਰ ਸਿੰਘ। ਇਹ ਕਹਿੰਦੇ ਕਿ ਇੱਕ ਬੰਦਾ ਇਹਨਾਂ ਦੇ ਵਿੱਚ ਇਹੋ ਜਿਹਾ ਜਿਹੜਾ ਅਕਾਲੀਆਂ ਦੇ ਬਹੁਤ ਨਜ਼ਦੀਕੀ ਆ, ਜਿਹੜਾ ਅਫਸਰ ਆ ਜਿਹੜਾ ਉਹ ਅਕਾਲੀਆਂ ਦੇ ਅਤੀ ਨਜ਼ਦੀਕੀ ਆ। ਤੇ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਹੁਣ ਕਿੰਨੇ ਸਵਾਲ ਆ। ਔਰ ਦੇਖੋ ਇਹ ਸਵਾਲ ਵੀ ਪਿੱਛੇ ਛੱਡ ਦਿਓ, ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ SIT ਤੁਸੀਂ ਬਣਾ ਦਿੱਤੀ ਆ। ਜਿਹੜੀ ਗੱਲ ਤੁਸੀਂ ਹਾਊਸ ਦੇ ਵਿੱਚ ਖੜ ਕੇ ਕਹੀ ਸੀ, ਵਾਅਦਾ ਕੀਤਾ ਸੀਗਾ, ਦਾਅਵਾ ਕੀਤਾ ਸੀਗਾ ਕਿ ਅਸੀਂ ਟਾਈਮ ਬਾਉਂਡ ਇਨਕੁਆਇਰੀ ਕਰਾਵਾਂਗੇ, ਜਾਂਚ ਪੜਤਾਲ ਜਿਹੜੀ ਆ ਉਹ ਅਸੀਂ ਸਮਾਂ ਹੱਦ ਰੱਖ ਕੇ ਕਰਵਾਵਾਂਗੇ, ਪਰ ਸਮਾਂ ਹੱਦ ਨਾ ਤੇ ਉਦੋਂ ਬਾਅਦ ਇਹਨਾਂ ਨੇ ਦੱਸੀ ਆ, ਨਾ SIT ਦਾ ਗਠਨ ਕਰਕੇ ਦੱਸਿਆ ਕਿ ਕਦੋਂ ਤੱਕ ਇਹ ਮਾਮਲਾ ਜਿਹੜਾ ਉਹ ਸਿਰੇ ਚੜ ਜਾਊਗਾ, ਸੁਲਟ ਜਾਊਗਾ। ਤਾਂ ਇਹ ਸਭ ਤੋਂ ਵੱਡਾ ਸਵਾਲ ਹੈ ਕਿ SIT ਦਾ ਗਠਨ ਹੋ ਗਿਆ ਤੇ ਸਮਾਂ ਹੁਣ ਕੌਣ ਦੱਸੂਗਾ?
ਜੀ ਜੀ ਜੀ। ਅਗਲੀ ਜਿਹੜੀ ਆਪਾਂ ਫੂਲਕੇ ਹੋਣਾ ਦੀ ਤੁਸੀਂ ਗੱਲ ਕੀਤੀ ਸੀ, ਕਹਿੰਦੇ ਉਹਨਾਂ ਨੂੰ ਮਨਾਉਣ ਦੇ ਵਿੱਚ ਕੇਜਰੀਵਾਲ ਸਫਲ ਰਹੇ ਤੇ ਹੁਣ ਕਹਿੰਦੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਸੁਣਾਉਣਗੇ ਫੈਸਲਾ। ਉਹ ਨਹੀਂ ਮੰਨਦੇ ਯਾਰ, ਜਿੰਨਾ ਮਰਜ਼ੀ ਜ਼ੋਰ ਲਾ ਰਹੇ ਨੇ, ਕਿਉਂਕਿ HS ਫੂਲਕਾ ਨੇ ਜਿਸ ਤਰ੍ਹਾਂ ਦਾ ਨਿਰਣਾ ਲਿਆ, ਜੇ ਉਸ ਨਿਰਣੇ ਤੋਂ ਹਟਦੇ ਆ ਇਹ ਬਿਲਕੁਲ ਮਿੱਟੀ ਹੋ ਜਾਣਗੇ ਸਿਆਸੀ ਤੌਰ ਤੇ। ਸਿਆਸੀ ਤੌਰ ਤੇ ਕੀ ਕਿ ਸਮਾਜੀ ਤੌਰ ਤੇ ਵੀ ਬਹੁਤ ਵੱਡੀ ਢਾਹ ਲੱਗ ਸਕਦੀ ਆ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਬੰਦੇ ਦੇ ਕਹੇ ਬੋਲ ਜਿਹੜੇ ਆ ਉਹ ਨਹੀਂ ਪੁੱਗਦੇ ਤਾਂ ਫਿਰ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਪੈਂਦਾ। ਤਾਂ ਮੈਂ ਪਹਿਲੇ ਦਿਨ ਜਿੱਦਣ ਇਹਨਾਂ ਨੇ ਐਲਾਨ ਕੀਤਾ ਸੀ ਉਦਣ ਹੀ ਗੱਲ ਕਹਿਤੀ ਸੀ ਕਿ HS ਫੂਲਕਾ ਖੂਤੇ ਫਸ ਗਏ ਆ, ਚਾਹੇ ਉਹਨਾਂ ਨੇ ਭਾਵਨਾਤਮਕ ਤੌਰ ਤੇ ਗੱਲ ਕਹਿਤੀ ਆ, ਹੁਣ ਉਹ ਪਿੱਛੇ ਨਹੀਂ ਹਟ ਸਕਦੇ, ਪਿੱਛੇ ਹਟਣਗੇ ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ। ਔਰ ਦੇਖੋ ਅਮਨ ਅਰੋੜਾ ਨੇ ਪਰਸੋਂ ਇੱਕ ਬਿਆਨ ਦਿੱਤਾ ਸੀਗਾ, ਉਹਦਾ ਬਿਆਨ ਅਖਬਾਰਾਂ 'ਚ ਛਪਿਆ ਸੀਗਾ ਕਿ ਕਾਂਗਰਸ ਚਾਹੁੰਦੀ ਆ ਕਿ HS ਫੂਲਕਾ ਅਸਤੀਫਾ ਦੇ ਕੇ ਪਰੇ ਜਾਵੇ, ਕਿਉਂਕਿ ਇਹੀ ਬੰਦਾ ਜਿਹੜਾ ਕਾਂਗਰਸ ਦੇ ਖਿਲਾਫ ਸਿੱਖ ਕੌਮ ਦੀ ਗੱਲ ਕਰਦਾ, ਇਨਸਾਫ ਦੀ ਗੱਲ ਕਰਦਾ, ਕਾਂਗਰਸ ਦੇ ਖਿਲਾਫ ਪੜਦਾ। ਕਾਂਗਰਸ ਤੇ ਚਾਹੁੰਦੀ ਆ ਕਿ ਹਿੱਟ ਵਿਕਟ ਹੋ ਜਾਵੇ ਤੇ ਅਸੀਂ ਇਹਨੂੰ ਅਸਤੀਫਾ ਨਹੀਂ ਦੇਣ ਦੇਵਾਂਗੇ, ਇਹ ਅਮਨ ਅਰੋੜਾ ਨੇ ਕਿਹਾ। ਤਾਂ ਉਸ ਤੋਂ ਤੁਰੰਤ ਬਾਅਦ HS ਫੂਲਕਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ। ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਦੇਖੋ ਮੈਂ ਅਸਤੀਫਾ ਦੇਊਂਗਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣਾ ਅਸਤੀਫਾ ਰੱਖੂੰਗਾ 16 ਤਰੀਕ। ਉਹ ਇਸ ਕਰਕੇ ਕਿਉਂਕਿ ਉਸ ਦਿਨ ਐਤਵਾਰ ਹੈ, ਕਹਿੰਦੇ ਸਪੀਕਰ ਨਹੀਂ ਹੋਊਗਾ, ਮੈਂ ਦਰਬਾਰ ਸਾਹਿਬ ਅਸਤੀਫਾ ਰੱਖੂੰਗਾ, ਅਗਲੇ ਦਿਨ ਜਮ੍ਹਾਂ ਕਰਾ ਦੂੰਗਾ। ਔਰ ਦੂਜੀ ਚੀਜ਼ ਇਹ ਕਹੀ ਸੀਗੀ ਕਿ ਕੁਛ ਲੋਕ ਕਹਿੰਦੇ ਆ ਕਿ ਫੂਲਕਾ ਹੁਣ ਰਾਜਨੀਤੀ ਕਰਦਾ, ਜਦ ਕਿ ਬਰਗਾੜੀ ਵਾਲਾ ਮਾਮਲਾ ਹੋਵੇ ਚਾਹੇ ਰੁਪਿੰਦਰ ਜਸਵਿੰਦਰ ਵਾਲਾ ਮਾਮਲਾ ਹੋਵੇ, ਤਾਂ ਕਹਿੰਦਾ ਕਿ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਨਾਲ ਜੁੜਿਆ, ਇਹਨੇ ਸਾਰੇ ਸਬੂਤ ਜਿਹੜੇ ਸੀਗੇ ਪ੍ਰੈਸ ਕਾਨਫਰੰਸ 'ਚ ਦਿਖਾਤੇ ਸੀ, ਕੱਲੀ ਖਬਰ ਦਿਖਾਤੀ ਸੀ ਅਖਬਾਰਾਂ 'ਚ ਕਿ ਜਿਹੜਾ ਵੀ ਮੈਂ ਕੰਮ ਕੀਤਾ ਆ ਲਓ ਅਖਬਾਰਾਂ ਦੇ ਵਿੱਚ ਕਟਿੰਗ ਪਈ ਹੈ, ਟੈਸਟ ਪਈ। ਤਾਂ ਹੁਣ ਇਹ ਜਿਹੜੀ ਗੱਲ ਸੀਗੀ ਉਹ ਪਹੁੰਚੀ ਕੇਜਰੀਵਾਲ ਦੇ ਕੋਲ। ਹਾਲਾਂਕਿ ਅੱਜ ਖਬਰ ਇਹ ਵੀ ਆਈ ਕਿ ਅਰਵਿੰਦ ਕੇਜਰੀਵਾਲ ਨੇ ਕਹਿਤਾ ਹੈ ਕਿ ਸੁਖਪਾਲ ਖਹਿਰੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਤੇ ਉਧਰ ਕਮਲ ਸੰਧੂ ਕਹਿੰਦਾ ਹੁਣ ਗੱਲਾਂ ਦਾ ਚੇਤਾ ਇਸ ਕਰਕੇ ਆਇਆ ਕਿਉਂਕਿ ਭਗਵੰਤ ਮਾਨ ਦੀਆਂ ਰੈਲੀਆਂ 'ਚ ਗੱਲ ਨਹੀਂ ਬਣਦੀ ਪਈ। ਤਾਂ ਹੁਣ ਪਤਾ ਨਹੀਂ ਅੱਗੇ ਇਹਨਾਂ ਦੀ ਗੱਲ ਬਣੂਗੀ ਜਾਂ ਗੱਲ ਵਿਗੜੂਗੀ। ਖੈਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ HS ਫੂਲਕਾ ਨਾਲ ਮੁਲਾਕਾਤ ਕੀਤੀ ਹੈ, ਪਰ ਉਹਨਾਂ ਨੇ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਸੋ ਅਰਵਿੰਦ ਕੇਜਰੀਵਾਲ ਦੇ ਅੱਜ ਦੀ ਜਿਹੜੀ ਇਹ ਮਿਲਣੀ ਆ, ਉਹਨਾਂ ਦੇ ਜਿਹੜੇ ਇਹਨਾਂ ਦੇ ਨਾਲ ਉਹ ਹੋਏ ਵਾਰਤਾਲਾਪ, ਉਹਨਾਂ ਦੇ ਵਿੱਚੋਂ ਵੀ ਸਿੱਟਾ ਜਿਹੜਾ ਉਹ ਇਹੋ ਹੀ ਨਿਕਲਿਆ ਕਿ HS ਫੂਲਕਾ ਅਸਤੀਫਾ ਦੇਊਗਾ। ਮਤਲਬ ਕਿ ਇਹ ਗੱਲ ਸਾਫ਼ ਹੋ ਗਈ ਆ ਕਿ 16 ਤਰੀਕ ਨੂੰ HS ਫੂਲਕਾ ਅਸਤੀਫਾ ਦੇਊਗਾ। ਹੁਣ ਦੇਖੋ ਅਸਤੀਫਾ ਜਾਊਗਾ ਇਹਦਾ ਮਤਲਬ ਹੈ ਕਿ ਇੱਕ ਇਹਨਾਂ ਦਾ ਵਿਧਾਇਕ ਹੈ ਜਿਹੜਾ ਉਹ ਕੱਟ ਜਾਊਗਾ। ਤੇ ਅੱਗੇ ਤੁਹਾਨੂੰ ਪਤਾ ਕਿ ਵਿਧਾਇਕਾਂ ਦੀ ਤੇ ਸ਼ਾਰਟੇਜ ਚੱਲੀ ਜਾਂਦੀ ਹੈ, ਕਿਉਂਕਿ ਅੱਧੇ ਪਚੱਦੇ ਉੱਧਰ ਅੱਧੇ ਪਚੱਦੇ ਉੱਧਰ ਆ। HS ਫੂਲਕਾ ਏਦਾਂ ਦਾ ਸੀਗਾ ਜਿਹੜਾ ਦੋਨਾਂ ਧੜਿਆਂ ਦਾ ਸਾਂਝਾ ਸੀਗਾ। ਤੇ ਜੇ ਅਸਤੀਫਾ ਦਿੰਦੇ ਆ ਉਸ ਤੋਂ ਬਾਅਦ ਇਹ ਜਿਹੜਾ ਇੱਕ ਵਿਕਟ ਡਿੱਗੂਗਾ ਤਾਂ ਕੀ ਇਹ ਦੁਬਾਰਾ ਭਰਪਾਈ ਕਰ ਲੈਣਗੇ, ਇਹ ਵੀ ਇੱਕ ਵੱਡਾ ਸਵਾਲ ਹੈ। ਔਰ ਦੂਜੀ ਚੀਜ਼ ਇਹ ਕਿ ਇੱਕ ਵਾਰੀ ਫਿਰ ਮੌਕਾ ਇਹਨਾਂ ਦੇ ਕੋਲ ਜ਼ਰੂਰ ਹੋਏਗਾ। ਨੁਕਸਾਨ ਤੇ ਹੋਏਗਾ ਜਿਸ ਤਰੀਕੇ ਨਾਲ ਸਾਫ਼ ਹੋ ਗਿਆ ਕਿ HS ਫੂਲਕਾ ਅਸਤੀਫਾ ਦੇਣਗੇ, ਪਰ ਦੂਸਰਾ ਮੌਕਾ ਇਹਨਾਂ ਦੇ ਹੱਥ 'ਚ ਇਹ ਹੋਊਗਾ ਕਿ ਇਹ ਕਾਂਗਰਸ ਤੇ ਬਹੁਤ ਵੱਡਾ ਦਬਾਅ ਬਣਾ ਸਕਦੇ ਆ। ਤੁਹਾਨੂੰ ਯਾਦ ਹੋਣਾ ਇਹਨਾਂ ਦੇ ਵਜ਼ੀਰਾਂ ਨੇ ਫੁਕਰੀ ਮਾਰੀ ਸੀ ਕਿ ਅਸੀਂ ਵਜ਼ੀਰ ਹੀ ਛੱਡ ਦੇਵਾਂਗੇ ਜੇ ਗ੍ਰਿਫਤਾਰੀਆਂ ਨਾ ਹੋਣ। ਤਾਂ ਇਹ ਕਹਿ ਸਕਦੇ ਆ ਕਿ ਦੇਖ ਲਓ ਤੁਸੀਂ ਆਖਿਆ ਸੀਗਾ ਕਿ ਇੰਨੇ ਦਿਨਾਂ ਤੱਕ ਜੇ ਗ੍ਰਿਫਤਾਰੀਆਂ ਨਾ ਹੋਈਆਂ ਅਸੀਂ ਵਜ਼ੀਰੀਆਂ ਛੱਡ ਦਿਆਂਗੇ। ਸਾਡੇ ਬੰਦਿਆਂ ਨੇ ਜੋ ਹੈ ਸੀਗਾ ਉਹ ਛੱਡ ਕੇ ਦਿਖਾਤਾ, ਹੁਣ ਇਸ ਤਰ੍ਹਾਂ ਕਰੋ ਤੁਸੀਂ ਵੀ ਮੈਦਾਨ 'ਚ ਆ ਜਾਓ। ਤਾਂ ਇਹ ਅਸਤੀਫਾ ਜ਼ਰੂਰ ਆਮ ਆਦਮੀ ਇਹ ਦਬਾਅ ਜ਼ਰੂਰ ਆਮ ਆਦਮੀ ਪਾਰਟੀ ਇਸ ਅਸਤੀਫੇ ਦੇ ਬਹਾਨੇ ਬਣਾ ਸਕਦੀ ਹੈ। ਉਹਦਾ ਅਸਤੀਫਾ ਜਿਹੜਾ ਉਹ ਲਗਭਗ ਤੈਅ ਹੋ ਗਿਆ, ਜਾਂ ਫਿਰ ਇਹ ਹੋਵੇ ਕਿ ਚਮਤਕਾਰ ਹੋ ਜਾਵੇ। ਆ ਜਿਹੜੀ SIT ਬਣੀ ਆ 5-6 ਦਿਨਾਂ ਦੇ ਵਿੱਚ ਸਾਰੇ ਬੰਦੇ ਲੱਭ ਕੇ ਨੂੜ ਕੇ ਕਿਸੇ ਜੇਲ੍ਹ ਦੇ ਵਿੱਚ ਸੁੱਟਦੇ ਨੇ, ਫਿਰ ਤੇ ਸ਼ਾਇਦ ਗੱਲ ਬਣ ਜਾਵੇ ਤੇ ਨਹੀਂ ਤੇ ਫਿਰ ਅਸਤੀਫਾ ਜਾਊਗਾ। ਪਰ ਇਹ ਚਮਤਕਾਰ ਮੇਰੇ ਖਿਆਲ ਦੇ ਨਾਲ ਹੋਊਗਾ ਨਹੀਂ। ਜੇ ਹੋ ਜਾਵੇ ਤੇ ਚਮਤਕਾਰ ਨੂੰ ਕਹਿੰਦੇ ਨਮਸਕਾਰ ਫਿਰ ਕਰ ਦੇਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਅਕਾਲੀ ਦਲ ਦੀ ਕੋਟਕਪੁਰਾ ਪੋਲ ਖੋਲ ਰੈਲੀ ਦਾ ਵਿਰੋਧ ਹੋਣ ਲੱਗਾ। ਇਹ ਪੋਲ ਪਤਾ ਨਹੀਂ ਕਿਹਦੀ ਖੋਲਦੇ ਪਏ, ਇਹ ਨਹੀਂ ਸਮਝ ਆ ਰਹੀ। ਆਪਣੀ ਖੋਲ ਰਹੇ ਆ, ਬਗਾਨੀ ਖੋਲ ਰਹੇ ਆ, ਸਮਝ ਤੋਂ ਪਰੇ ਦੀ ਗੱਲ ਆ। ਵੈਸੇ ਦੇਖੋ ਇਹਨਾਂ ਦੀਆਂ ਜਿਹੜੀਆਂ ਰੈਲੀਆਂ ਨੇ ਉਹ ਰੈਲੀਆਂ ਨਿਰੋਲ ਇੱਕ ਪੋਲੀਟੀਕਲ ਹੋਣ ਦੀ ਲੜਾਈ ਦੀਆਂ ਰੈਲੀਆਂ ਤੇ ਨਾ ਕੀ ਦਿੱਤਾ ਜਾ ਰਿਹਾ। ਬਾਦਲ ਸਾਹਿਬ ਦੇਖ ਲਓ ਸਿਆਣੇ ਬਿਆਣੇ ਲੀਡਰ, ਮੈਂ ਇਸ ਗੱਲੋਂ ਹੈਰਾਨ ਹੈ। ਵੈਸੇ ਤੇ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਉਹ ਕਹਿੰਦੇ ਆ ਜੀ ਕਿ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦਾ ਹੀ ਅਸਰ। ਉਹ ਮੁੱਦਾ ਕੀ ਬਣਾ ਰਿਹਾ, ਹਿੰਦੂ ਸਿੱਖ ਦਾ ਮੁੱਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਹਿੰਦੂ ਸਿੱਖ ਦਾ ਮੁੱਦਾ ਨਹੀਂ,
ਬੇਅਦਬੀ ਤੇ ਬੇਅਦਬ ਸਿਆਸਤ ਜਿਹੜੀ ਹੈ ਨਾ ਉਹ ਹੋ ਰਹੀ ਹੈ। ਸੋ ਕਹਿਣ ਦਾ ਮਤਲਬ ਇਹ ਕਿ ਇਹ ਜਿਹੜੀਆਂ ਰੈਲੀਆਂ, ਠੀਕ ਹੈ ਕਿ ਰਾਜਨੀਤੀ ਆਪਣਾ ਵਜੂਦ ਜਿਹੜਾ ਉਹ ਬਚਾਉਣ ਲਈ ਬਹੁਤ ਹੱਦ ਤੱਕ ਜਾਂਦੀ ਆ, ਪਰ ਇਸ ਚੀਜ਼ ਨੂੰ ਮੁੱਦਾ ਹਿੰਦੂ ਸਿੱਖ ਦੀ ਏਕਤਾ ਦਾ ਬਣਾ ਦੇਣਾ, ਸਦਭਾਵਨਾ ਦਾ ਬਣਾ ਦੇਣਾ, ਪੰਜਾਬ ਨੂੰ ਲਾਗੂ ਲਾਉਣ ਵਾਲਾ ਬਣਾ ਦੇਣਾ, ਇਹ ਇਹਨਾਂ ਦਾ ਕੰਸੈਪਟ ਮੈਨੂੰ ਤੇ ਨਹੀਂ ਜਚਿਆ। ਖੈਰ ਇਹਨਾਂ ਨੇ ਹੁਣ ਰੈਲੀ ਕਰਨੀ ਆ 15 ਤਰੀਕ ਨੂੰ ਕੋਟਕਪੂਰੇ। ਦੱਸਦੇ ਆ ਕਿ ਵਿਰੋਧ ਸ਼ੁਰੂ ਹੋ ਗਿਆ। ਹਾਲਾਂਕਿ ਸਿੱਧੇ ਤੌਰ ਤੇ ਦੋਸ਼ ਲਾਉਂਦੇ ਆ ਕਿ ਜਿਹੜੀਆਂ ਕਾਲੀਆਂ ਝੰਡੀਆਂ ਹੀ ਲੈ ਕੇ ਆ ਜਾਂਦੇ ਆ ਵਿਰੋਧ ਕਰਨ ਵਾਸਤੇ, ਉਹ ਹਾਲਾਂਕਿ ਪਹਿਲਾਂ ਤਾਂ ਕਹਿ ਦਿੰਦੇ ਹੁੰਦੇ ਆ ਕਿ ਵਿਦੇਸ਼ੀ ਤਾਕਤਾਂ, ਅੱਜ ਕੱਲ੍ਹ ਕਹਿ ਦਿੰਦੇ ਆ ਕਿ ਦਾਦੂ ਵਾਲੂ ਹੀ ਭੇਜਦੇ ਆ। ਉਹਨਾਂ ਨੇ ਸਾਫ਼ ਕੀਤਾ, ਉਹ ਕਹਿੰਦੇ ਕਿ ਅਸੀਂ ਨਹੀਂ ਭੇਜਦੇ ਭਾਈ, ਅਸੀਂ ਨਹੀਂ ਘੱਲਦੇ ਘੁਲਦੇ। ਗੱਲ ਇਹ ਆ ਕਿ ਆਪ ਮਾਰੇ ਲੋਕ ਚਲੇ ਜਾਂਦੇ, ਦੁਖੀ ਆ ਲੋਕ, ਦੁਖੀ ਹੈ ਇਹਨਾਂ ਤੋਂ। ਇਸ ਕਰਕੇ ਵਿਰੋਧਤਾ ਜਿਹੜੀ ਉਹ ਸਿੱਖ ਜਥੇਬੰਦੀਆਂ ਦੀ ਆ, ਸਾਡੀ ਕੋਈ ਵਿਰੋਧਤਾ ਨਹੀਂ। ਦਾਦੂ ਵਾਲ ਨੇ ਵੈਸੇ ਕਹਿਤਾ, ਕਹਿੰਦੇ ਆ ਕਿ ਇੰਨੇ ਕਰੋੜ ਆਇਆ, ਇੰਨੇ ਕਰੋੜ ਆਇਆ, ਤੇ ਜਾਂ ਤੇ ਸਾਬਤ ਕਰਨ ਕਿ ਮੇਰੇ ਅਕਾਊਂਟ 'ਚ ਕੀ ਕੁਛ ਆਇਆ, ਨਹੀਂ ਤੇ ਮੈਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ। ਉਹਦਾ ਕੰਮ ਮਾੜਾ ਹੀ ਚੱਲੀ ਜਾਂਦਾ ਅਕਾਲੀ ਦਲ ਵਾਸਤੇ। ਅੱਜ ਜਿਹੜੇ ਯੂਨਾਈਟਿਡ ਸਿੱਖ ਮੂਵਮੈਂਟ ਵਾਲੇ, ਜਿਹੜੇ ਚੰਨਣ ਸਿੰਘ, ਜਿਨ੍ਹਾਂ ਦੇ ਫਾਰਮ ਹਾਊਸ ਬਾਰੇ ਇਹਨਾਂ ਨੇ ਕਿਹਾ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਇੱਕ ਰੈਲੀ ਕਰ ਲਿਆ ਚੰਨਣ ਸਿੰਘ, ਉਹਦੇ ਫਾਰਮ ਹਾਊਸ ਤੇ ਸੁਖਪਾਲ ਖਹਿਰਾ, ਜਸਟਿਸ ਰਣਜੀਤ ਸਿੰਘ ਤੇ ਤਰਜਿੰਦਰ ਸਿੰਘ ਬਾਜਵਾ ਵਗੈਰਾ, ਇਹ ਸਾਰੇ ਇਕੱਠੇ ਹੋਏ ਆ। ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਸ਼ਾਇਦ ਨਾਮ ਲਿਆ, ਬਹੁਤ ਲੋਕਾਂ ਦੇ ਨਾਮ ਲਏ ਸੀਗੇ ਕਿ ਇਹ ਲੋਕ ਇਕੱਠੇ ਹੋਏ, ਸਾਡੇ ਕੋਲ ਲੋਕੇਸ਼ਨਾਂ ਇਹਨਾਂ ਦੀਆਂ, ਇਹ ਹੈ ਉਹ ਹੈ ਜੋ। ਤਾਂ ਉਹਨਾਂ ਨੇ ਇਹਨਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ, ਕਹਿੰਦੇ ਕਿ ਤੁਸੀਂ ਰੈਡੀਕਲ ਕਿਹੜੀ ਬਿਨਾਂ ਤੇ ਕਿਹਾ ਸਾਨੂੰ, ਤੇ ਜੇ ਤੁਸੀਂ 7 ਦਿਨਾਂ ਦੇ ਵਿੱਚ ਨਾ ਕੋਈ ਸੰਤੁਸ਼ਟੀਜਨਕ ਜਵਾਬ ਦਿੱਤਾ ਤੇ ਅਸੀਂ ਤੁਹਾਡੇ ਖਿਲਾਫ ਕ੍ਰਿਮੀਨਲ ਕੇਸ ਦਰਜ ਕਰ। ਤਾਂ ਉਹ ਵੀ ਲੀਗਲ ਨੋਟਿਸ ਜਿਹੜਾ ਉਸ ਪੱਟੇ ਭਰਦਾ ਇਹਨਾਂ ਵੱਲ ਆਉਂਦਾ ਪਿਆ। ਉਹ ਰੈਲੀ ਦਾ ਵਿਰੋਧ ਹੋਣ ਡਿਆ। ਰੈਲੀ ਦਾ ਵਿਰੋਧ ਇਸ ਕਰਕੇ ਹੋਣ ਡਿਆ ਕਿਉਂਕਿ ਤੁਹਾਨੂੰ ਪਤਾ ਕਿ ਕੋਟਕਪੂਰੇ ਤੋਂ ਹੀ ਸਾਰੀ ਗੱਲ ਚੱਲੀ ਸੀ, ਕਿਉਂਕਿ ਕੋਟਕਪੂਰਾ ਸ਼ਹਿਰ ਹੈ ਜਿਹੜਾ ਉਹ ਬਰਗਾੜੀ ਤੋਂ ਥੋੜੀ ਦੂਰ ਆ। ਬਰਗਾੜੀ ਹੋਵੇ, ਬੁਰਜ ਜਵਾਹਰ ਸਿੰਘ ਵਾਲਾ ਹੋਵੇ, ਇਹਨਾਂ ਤੋਂ ਬਹੁਤ ਨਜ਼ਦੀਕ ਆ। ਤਾਂ ਹੁਣ ਉੱਥੇ ਹੀ ਮੋਰਚਾ ਲੱਗਾ, ਤੁਹਾਨੂੰ ਪਤਾ ਬਰਗਾੜੀ ਵਾਲਾ ਜੀ। ਤਾਂ ਉੱਥੇ ਮੋਰਚਾ ਇਹਨਾਂ ਨੇ ਜਾ ਕੇ ਮੰਗ ਪੱਤਰ ਦਿੱਤਾ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਵਗੈਰਾ ਨੇ ਇਹਨਾਂ ਜਾ ਕੇ ਮੰਗ ਪੱਤਰ ਦਿੱਤਾ ਪ੍ਰਸ਼ਾਸਨ ਨੂੰ ਕਿ ਦੇਖੋ ਇੱਥੇ ਹੀ ਰੈਲੀ ਕਰਨ ਜਾ ਰਹੇ ਆ, ਇੱਥੇ ਹੀ ਮੋਰਚਾ ਲੱਗਾ ਨਜ਼ਦੀਕ, ਕੱਲ ਨੂੰ ਕੋਈ ਗੱਲਬਾਤ ਐਸੀ ਵੈਸੀ ਹੋ ਗਈ ਤੇ ਫਿਰ ਨਾ ਕਿਉਂ। ਹੁਣ ਪ੍ਰਸ਼ਾਸਨ ਦੁਚਿੱਤੀ 'ਚ ਆ, ਦੁਬਿਧਾ ਦੇ ਵਿੱਚ ਆ ਕਿ ਜੇ ਇਹਨਾਂ ਨੂੰ ਨਾ ਕਰਦੇ ਤੇ ਫਿਰ ਤੁਹਾਨੂੰ ਪਤਾ ਸੁਖਬੀਰ ਸਿੰਘ ਬਾਦਲ ਅੱਜ ਕੱਲ ਲਲਕਾਰਦਾ ਪਿਆ, ਵੰਗਾਰਦਾ ਪਿਆ ਕਿ ਸਾਨੂੰ ਅੰਦਰ ਕਰੋ, ਅੰਦਰ ਕਰੋ, ਉਹ ਹੋਰ ਭੁੱਜੂਗਾ। ਤੇ ਦੂਸਰੇ ਪਾਸੇ ਜੇ ਇਜਾਜ਼ਤ ਦਿੰਦੇ ਆ ਅਕਾਲੀ ਦਲ ਨੂੰ ਤੇ ਫਿਰ ਉਹੀ ਡਰ ਆ ਕਲੈਸ਼ ਦਾ ਕਿ ਕਿਤੇ ਕਲੈਸ਼ ਨਾ ਹੋ ਜਾਵੇ। ਤਾਂ ਪ੍ਰਸ਼ਾਸਨ ਦੁਚਿੱਤੀ ਦੇ ਵਿੱਚ ਆ। ਹਾਲਾਂਕਿ ਕੁਛ ਨਿਊਜ਼ ਪੋਰਟਲ ਵਾਲੇ ਖਾਲੇ ਵਗਦੇ ਆ, ਇਹਨਾਂ ਨੇ ਕਹਿ ਦਿੱਤਾ ਕਿ ਜੀ ਇਹਨਾਂ ਦੀ ਰੈਲੀ ਰੱਦ ਹੋ ਗਈ ਆ, ਫਰੀਦਕੋਟ ਕਰ ਦਿੱਤੀ ਗਈ ਆ। ਹਾਲਾਂਕਿ ਅਕਾਲੀ ਦਲ ਵੱਲੋਂ ਕੋਈ ਵੀ ਅਧਿਕਾਰਤ ਤੌਰ ਤੇ ਹਜੇ ਤੱਕ ਇਹੋ ਜਿਹੀ ਸੂਚਨਾ ਨਹੀਂ ਆਈ ਕਿ ਇਹ ਰੈਲੀ ਜਿਹੜੀ ਕੋਟਕਪੂਰੇ ਦੀ ਬਜਾਏ ਹੋਣਾ ਫਰੀਦਕੋਟ ਦੇ ਵਿੱਚ ਹੋਊਗੀ। ਪਰ ਵਿਰੋਧਤਾ ਜਿਹੜੀ ਆ ਉਹ ਬਾਦਸਤੂਰ ਤੇ ਨਿਰੰਤਰ ਜਾਰੀ ਆ। ਅਕਾਲੀ ਇੱਕ ਪੈਰ ਅੱਗੇ ਨੂੰ ਪੁੱਟਦੇ ਆ, ਪਰ ਲੋਕਾਂ ਦਾ ਜਿਹੜਾ ਵਿਰੋਧ ਆ ਉਹ 2 ਪੈਰ ਇਹਨਾਂ ਨੂੰ ਪਿਛਾਂਹ ਕਰ ਜਾਂਦਾ। ਸੋ ਇਹੋ ਕੁਛ ਚੱਲਦਾ ਪਿਆ। ਹੁਣ ਦੇਖਦੇ ਆ ਅੱਗੇ ਕੀ ਹੁੰਦਾ। ਪਰ ਜਿਹੜੀ ਕੋਟਕਪੂਰੇ ਵਾਲੀ ਰੈਲੀ ਆ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਸੁਚੇਤਤਾ ਵਰਤਣ ਦੀ ਜ਼ਰੂਰਤ ਆ, ਕਿਉਂਕਿ ਸੰਵੇਦਨਸ਼ੀਲ ਮੁੱਦਾ, ਸੰਵੇਦਨਸ਼ੀਲ ਜਗ੍ਹਾ। ਤਾਂ ਚੇਤ ਹੋ ਕੇ ਪ੍ਰਸ਼ਾਸਨ ਨੂੰ ਦੇਖਣਾ ਪਊਗਾ ਕਿ ਇਹੋ ਜਿਹਾ ਕੁਛ ਨਾ ਵਾਪਰ ਜਾਵੇ ਕਿ ਬਲਦੀ ਤੇ ਤੇਲ ਜਿਹੜਾ ਹੋਰ ਪੈ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮਹਾਨ ਕੋਸ਼ ਦੀਆਂ ਮੁੜ ਛਪੀਆਂ 24,000 ਕਾਪੀਆਂ ਹੋਣਗੀਆਂ ਨਸ਼ਟ। ਦੇਖੋ 24,000 ਕਾਪੀਆਂ ਇਹਨਾਂ ਨੇ ਛਪਵਾਈਆਂ ਸੀਗੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੀ, ਦੁਬਾਰਾ ਪ੍ਰਕਾਸ਼ਿਤ ਕੀਤੀਆਂ ਸੀ। ਹੁਣ ਇਹਨਾਂ ਨੂੰ ਨਸ਼ਟ ਕੀਤੇ ਜਾਣ ਦੀ ਸੰਭਾਵਨਾ, ਕਿਉਂਕਿ ਨਵੇਂ ਐਡੀਸ਼ਨ ਦੇ ਵਿੱਚ ਦੱਸਦੇ ਆ ਕਿ ਬੇਸ਼ੁਮਾਰ ਗਲਤੀਆਂ ਤੇ ਕੁਛ ਥਾਵਾਂ ਤੇ ਤਬਦੀਲੀਆਂ ਦਰਜ ਕੀਤੀਆਂ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਮਹਾਨ ਕੋਸ਼ ਇੱਕ ਮਹਾਨ ਕ੍ਰਿਤ ਹੈ ਜਿਹੜੀ ਕਿ ਹਰੇਕ ਸਮਝਿਆ ਜਾਂਦਾ ਕਿ ਪੰਜਾਬੀ ਦੇ ਘਰ ਹੋਣੀ ਚਾਹੀਦੀ ਹੈ, ਇਹੋ ਜਿਹੀ ਕ੍ਰਿਤ ਹੈ। ਤਾਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਦੀ ਇਹ ਇਤਿਹਾਸਕ ਕ੍ਰਿਤ ਹੈ ਜਿਹੜੀ ਉਹ ਪਹਿਲੀ ਦਫਾ 1927 ਚ ਪ੍ਰਕਾਸ਼ਿਤ ਹੋਈ ਸੀ ਤੇ ਪੰਜਾਬੀ ਭਾਸ਼ਾ ਦਾ ਹੁਣ ਤੱਕ ਦਾ ਇਹ ਸਭ ਤੋਂ ਮਹਾਨ ਕੰਮ ਮੰਨਿਆ ਜਾਂਦਾ ਜਿਹੜਾ ਇਹਦਾ ਪ੍ਰਕਾਸ਼ਨ ਆ। ਇਹਦੇ ਵਿੱਚ ਹੋਇਆ ਕੀ ਆ ਕਿ 24,000 ਕਾਪੀਆਂ ਛਪਵਾਈਆਂ ਸੀ। ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਪਬਲੀਕੇਸ਼ਨ ਬਿਊਰੋ ਦੇ ਮੁਖੀ ਆ ਸਰਬਜਿੰਦਰ ਸਿੰਘ, ਉਹ ਆਪ ਦੱਸਦੇ ਆ, ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਇਹ ਜਿਹੜੀਆਂ ਕਾਪੀਆਂ ਸੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਚ ਪ੍ਰਕਾਸ਼ਿਤ ਕੀਤੀਆਂ ਗਈਆਂ ਸੀਗੀਆਂ।
ਹੁਣ ਉਹ ਕਹਿੰਦੇ ਕਿ ਇਹਦਾ ਕੀ ਕਰਨਾ, ਇਸ ਬਾਰੇ ਫੈਸਲਾ ਮਾਰਾਂ ਦੀ ਇੱਕ ਕਮੇਟੀ ਦੇ ਹੱਥ। ਉਹ ਕਮੇਟੀ ਇਸ ਹਫ਼ਤੇ ਮੀਟਿੰਗ ਕਰੂਗੀ ਤੇ ਉਸ ਤੋਂ ਬਾਅਦ ਫਿਰ ਫੈਸਲਾ ਲਊਗੀ। ਤੁਹਾਨੂੰ ਯਾਦ ਹੋਣਾ ਕਿ 2002 ਤੋਂ ਜਦੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਤੌਰ ਤੇ ਆਪਣੀ ਟਰਮ ਪੂਰੀ ਕਰਕੇ ਗਏ ਸੀਗੇ, ਤਾਂ ਉਸ ਦੌਰਾਨ ਹੀ ਇਹ ਜਿਹੜਾ ਸਾਰਾ ਕੁਛ ਛਾਪਿਆ ਗਿਆ ਸੀਗਾ। ਤਾਂ ਇਹ 27,000 ਦੇ ਕਰੀਬ ਜਿਹੜੀਆਂ ਕਾਪੀਆਂ ਨੇ, ਜਿਹੜੀਆਂ 24,000 ਦੇ ਕਰੀਬ ਕਾਪੀਆਂ ਤੇ ਉਦੋਂ ਛਾਪੀਆਂ ਗਈਆਂ। ਹੁਣ ਰੌਲਾ ਇਹੋ ਹੀ ਆ ਕਿ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ, ਬਹੁਤ ਸਾਰੀਆਂ ਹੋਣ ਚਾਹੀਦੀਆਂ। ਇਹਦਾ ਮਤਲਬ ਇਹੋ ਹੀ ਆ ਕਿ ਜਿਹੜਾ ਇਹ 24,000 ਕਾਪੀਆਂ ਦਾ ਸੈੱਟ ਹੈ ਜੋ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ, ਚਾਹੇ ਪੰਜਾਬੀ 'ਚ, ਹਿੰਦੀ 'ਚ, ਅੰਗਰੇਜ਼ੀ 'ਚ, ਤਾਂ ਇਹਨਾਂ ਨੂੰ ਨਸ਼ਟ ਕਰਨ ਤੋਂ ਇਲਾਵਾ ਫਿਰ ਕੋਈ ਚਾਰਾ ਨਹੀਂ ਬਚਿਆ। ਪਰ ਇਹ ਸਾਰਾ ਕੁਛ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਕਿਹਦੀ ਗਲਤੀ ਕਰਕੇ ਹੋਇਆ, ਉਹ ਸਾਰੀਆਂ ਚੀਜ਼ਾਂ ਹਾਲੇ ਕੋਈ ਸਾਫ਼ ਨਹੀਂ ਕਰਦਾ ਪਿਆ, ਜਦਕਿ ਇਹ ਹੋਣੀਆਂ ਚਾਹੀਦੀਆਂ। ਔਰ ਇਹ ਦੇਖੋ ਵਾਰ-ਵਾਰ ਹੁੰਦਾ, ਆ ਇਤਿਹਾਸ ਦੀ ਪੁਸਤਕ ਛਪੀ, ਕਿੰਨਾ ਰੌਲਾ ਪੈ ਗਿਆ, ਕਮੇਟੀ ਵੀ ਬਣ ਗਈ, ਉਹ ਦੁਬਾਰਾ ਛਪੀ, ਫੇਰ ਰੌਲਾ ਪੈ ਗਿਆ, ਕਿਉਂਕਿ ਪੰਜਾਬੀ ਤੋਂ ਅੰਗਰੇਜ਼ੀ ਨਹੀਂ ਹੁੰਦੀ। ਇਹ ਕੀ ਕਰਦੇ ਆ, ਪਹਿਲਾਂ ਅੰਗਰੇਜ਼ੀ 'ਚ ਛਾਪਦੇ ਆ, ਅੰਗਰੇਜ਼ੀ 'ਚੋਂ ਉਲੱਥਾ ਪੰਜਾਬੀ 'ਚ ਕਰਦੇ ਆ। ਉਹ ਜਦੋਂ ਉਲੱਥਾ ਕਰਦੇ, ਉਲੱਥਾ ਵਾਲਿਆਂ ਨੂੰ ਪਤਾ ਨਹੀਂ ਕੀ ਧੱਫਾ ਵੱਜਦਾ, ਉਹ ਗੜਬੜੀ ਕਰ ਦਿੰਦੇ ਆ। ਤਾਂ ਜੇ ਇਤਿਹਾਸ ਦੀ ਪੁਸਤਕ ਦਾ ਹੁਣ ਤੁਸੀਂ ਦੇਖੋਗੇ ਫਿਰ ਰੌਲਾ ਪਿਆ, ਕਿਉਂਕਿ ਅੰਗਰੇਜ਼ੀ 'ਚ ਸਵਾਲ ਕੁਛ ਹੋ ਰਿਹਾ, ਪੰਜਾਬੀ 'ਚ ਜਿਹੜਾ ਉਲੱਥਾ ਕੀਤਾ ਉਹਦੇ ਸਵਾਲ ਹੀ ਨਹੀਂ ਲੱਗਦੇ। ਤਾਂ ਇਸ ਤਰ੍ਹਾਂ ਇਹੋ ਹੀ ਪੰਗਾ ਪੈਂਦਾ ਕਿ ਜਦੋਂ ਇਹ ਉਲੱਥਾ ਕਰਦੇ ਆ ਉਦੋਂ ਥੋੜਾ ਬਹੁਤ ਧੱਕਾ ਕਰ ਜਾਂਦੇ ਆ। ਧੱਕਾ ਕਈ ਵਾਰ ਸਾਜ਼ਿਸ਼ਨ ਵੀ ਹੋ ਜਾਂਦਾ, ਕਈ ਵਾਰੀ ਅਣਗਹਿਲਿਆਂ ਵੀ ਹੋ ਜਾਂਦਾ, ਤੇ ਕਈ ਵਾਰੀ ਬੰਦੇ ਹੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੇ ਬਹੁਤਾ ਗੁੱਸਾ ਗਿਲਾ ਕਰਨ ਦੀ ਲੋੜ ਨਹੀਂ, ਉਹਨਾਂ ਦੀ ਜ਼ਰੂਰਤ ਹੀ ਇਹੋ ਜਿਹੀ। ਸੋ ਜ਼ਰੂਰਤ ਇਹ ਇਸ ਗੱਲ ਦੀ ਆ ਕਿ ਇਸ ਪਾਸੇ ਥੋੜਾ ਜਿਹਾ ਤਵੱਜੋ ਦੇਵੇ ਪ੍ਰਸ਼ਾਸਨ ਜਾਂ ਸਰਕਾਰ ਕਿ ਗਲਤੀ ਆਖਰ ਕਿਹਦੀ ਆ। ਜਦੋਂ ਤੱਕ ਕਿਸੇ ਨੂੰ ਸੇਕ ਹੀ ਨਹੀਂ ਲਾਓਗੇ ਉਦੋਂ ਤੱਕ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਘਟਨਾਵਾਂ ਰੁਕਣਗੀਆਂ ਕਿਵੇਂ। ਤਾਂ ਮੇਰੇ ਖਿਆਲ ਦੇ ਨਾਲ ਇਹ ਪਤਾ ਕਰਨਾ ਚਾਹੀਦਾ ਕਿ ਆਖਰ ਗਲਤੀ ਕਿੱਥੇ ਹੋਈ ਕਿ 24,000 ਕਾਪੀਆਂ ਜਿਹੜੀਆਂ ਇਸ ਮਹਾਨ ਕ੍ਰਿਤ ਦੀਆਂ ਤੁਹਾਨੂੰ ਨਸ਼ਟ ਕਰਨੀਆਂ ਪੈ ਰਹੀਆਂ ਨੇ। ਜੀ ਜੀ ਜੀ, ਦੇਖ ਲਓ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਨਵਜੋਤ ਸਿੱਧੂ ਤੇ ਨੰਦਾ ਦਰਮਿਆਨ ਠਣ ਗਈ ਹੈ। ਦੇਖੋ ਨਵਜੋਤ ਸਿੱਧੂ, ਮੈਂ ਤੁਹਾਨੂੰ ਅੱਗੇ ਬਹੁਤ ਵਾਰੀ ਕਿਹਾ ਕਿ ਨਵਜੋਤ ਸਿੱਧੂ ਐਸਾ ਬੰਦਾ ਕਿ ਇਹਦਾ ਇੱਟ ਖੜੀਕਾ ਚੱਲਦਾ ਹੀ ਰਹਿਣਾ। ਬਾਦਲ ਪਰਿਵਾਰ ਦੇ ਨਾਲ ਤੇ ਪੱਕਾ ਇਹਦਾ ਟੈਂਡਰ ਹੋਇਆ ਹੀ ਆ ਕਿ ਇੱਟ ਖੜੀਕਾ ਚੱਲਣਾ ਹੀ ਚੱਲਣਾ। ਤੇ ਆਪਣੇ ਵਾਲੀ ਸਾਈਡ ਵੀ ਇਹਨੇ ਸਾਈਡ ਮਾਰ ਜਾਣੀ ਹੁੰਦੀ ਹੈ, ਦਬਾ ਜਾਣੀ ਹੁੰਦੀ ਹੈ ਸਾਈਡ, ਇੱਧਰ ਵੀ ਇਹ ਕਈਆਂ ਨੂੰ ਦਬਾ ਕੁਚਲ ਜਾਂਦਾ। ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹ ਸਭ ਕੁਛ ਇਸ ਕਰਕੇ ਹੋ ਰਿਹਾ ਕਿਉਂਕਿ ਦੇਖੋ ਇਹਨਾਂ ਦੇ ਕੇਸ ਚੱਲਦੇ ਸਥਾਨਕ ਸਰਕਾਰਾਂ ਦੇ ਵਿਭਾਗ ਦੇ ਤਕਰੀਬਨ 4,500 ਦੇ ਕਰੀਬ ਅਦਾਲਤਾਂ ਦੇ ਵਿੱਚ, ਕਿਉਂਕਿ ਲੋਕਲ ਬੋਡੀਜ਼ ਦਾ ਬੜੇ ਪੰਗੇ ਹੁੰਦੇ ਆ ਨਾ। ਸ਼ਹਿਰਾਂ ਦਾ ਸਾਰਾ ਕੰਮ ਕਾਰ ਹੈ ਜਿਹੜਾ ਉਹ ਇਹਨਾਂ ਸਥਾਨਕ ਸਰਕਾਰਾਂ ਦੇ ਮਹਿਕਮਿਆਂ ਵਿੱਚ ਆ ਜਾਂਦਾ। ਤਾਂ ਇਹ ਜਿਹੜੇ ਕੇਸ ਚੱਲਦੇ ਸੀ ਇਹਨਾਂ ਦੀ ਪੈਰਵਾਈ ਵਾਸਤੇ ਇਹ ਵਿਭਾਗ ਨੇ ਆਪਣਾ ਲੀਗਲ ਸੈੱਲ ਬਣਾਇਆ ਹੋਇਆ। ਲੀਗਲ ਸੈੱਲ ਦੇ ਨਾਲ ਵਕੀਲਾਂ ਦਾ ਇੱਕ ਪੈਨਲ ਅਟੈਚ ਕੀਤਾ ਗਿਆ। ਸੋ ਇਹ ਜਿਹੜੇ ਸੈੱਲ ਦੇ ਨਾਲ ਅਟੈਚ ਕੀਤੇ ਵਕੀਲ ਆ ਉਹ ਵਿਭਾਗ ਦੇ ਵੱਲੋਂ ਬਣਾਏ ਪੈਨਲ ਤੋਂ ਜਿਹੜੇ ਕੇਸ ਸੌਂਪੇ ਜਾਂਦੇ ਉਹ ਲੜਦੇ ਸੀ। ਤਾਂ ਹੁਣ ਹੋ ਕੀ ਰਿਹਾ ਕਿ ਜਿਹੜਾ ਐਡਵੋਕੇਟ ਜਨਰਲ ਆ ਅਤੁਲ ਨੰਦਾ, ਉਹ ਇਸ ਫਾਰਮੈਟ ਨੂੰ ਬਦਲ ਕੇ ਸਿੱਧੇ ਤੌਰ ਤੇ ਕਹਿ ਰਿਹਾ ਕਿ ਭਾਈ ਸਾਨੂੰ ਜਿੱਦਾਂ ਲੱਗੂਗਾ ਕਿ ਆਹ ਕੇਸ ਫਲਾਣੇ ਵਕੀਲ ਕੋਲ ਜਾਣਾ ਚਾਹੀਦਾ ਵਿਭਾਗ ਦਾ, ਤਾਂ ਅਸੀਂ ਉਹ ਫੈਸਲਾ ਆਪ ਹੀ ਕਰ ਲਿਆ ਕਰਾਂਗੇ। ਨਵਜੋਤ ਸਿੱਧੂ ਇਸ ਗੱਲ ਤੇ ਅੜ ਗਿਆ ਕਿ ਅਸੀਂ ਜਦੋਂ ਵਿਵਸਥਾ ਕਾਇਮ ਕੀਤੀ ਆ, ਸਾਡੇ ਮੰਤਰਾਲੇ 'ਚ, ਸਾਡੇ ਵਿਭਾਗ 'ਚ ਇੱਕ ਵਿਵਸਥਾ, ਤਾਂ ਤੁਸੀਂ ਉਸ ਵਿਵਸਥਾ ਨੂੰ ਕਿਵੇਂ ਭੰਗ ਕਰੋਗੇ? ਮੈਂ ਨਹੀਂ ਕਰ ਦਊਂਗਾ। ਹੁਣ ਦੱਸਦੇ ਇਹ ਆ ਅੰਦਰ ਖਾਤੇ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ, ਹਾਲਾਂਕਿ ਤੁਹਾਨੂੰ ਪਤਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਿਕਲਦੀਆਂ ਨੇ ਉਹ ਡੂੰਘੀਆਂ ਟੇਢੀਆਂ ਵੀ ਹੁੰਦੀਆਂ, ਕਈ ਵਾਰ ਸੱਚੀਆਂ ਝੂਠੀਆਂ ਵੀ ਨਿਕਲ ਆਉਂਦੀਆਂ, ਪਰ ਜੋ ਕੁਛ ਛਣ ਕੇ ਆਉਂਦਾ ਪਿਆ ਅੰਦਰ ਖਾਤੇ ਉਹ ਇਹ ਆ ਕਿ ਦੱਸਦੇ ਆ ਕਿ ਨਵਜੋਤ ਸਿੱਧੂ ਦੇ ਮਹਿਕਮੇ 'ਚ ਕਿਤੇ ਨਾ ਕਿਤੇ ਦਖਲ ਦਾ ਯਤਨ ਕੀਤਾ ਜਾ ਰਿਹਾ। ਤੁਹਾਨੂੰ ਪਤਾ ਹੀ ਆ ਕਿ ਨਵਜੋਤ ਸਿੱਧੂ ਕੈਬਨਿਟ ਦੇ ਵਿੱਚ ਇੱਕ ਪਾਸੇ ਆ ਤੇ ਇੱਕ ਲੌਬੀ ਜਿਹੜੀ ਆ ਉਹ ਇੱਕ ਪਾਸੇ ਆ। ਤਾਂ ਨਵਜੋਤ ਸਿੱਧੂ ਦੇ ਮਹਿਕਮੇ ਦੇ ਵਿੱਚ ਜਾਂ ਕਹਿ ਲਓ ਮੰਤਰਾਲੇ ਦੇ ਵਿੱਚ ਯਤਨ ਕੀਤਾ ਜਾ ਰਿਹਾ ਕਿ ਦਖਲ ਦਿੱਤਾ ਜਾਵੇ। ਤਾਂ ਇਹ ਨਵਜੋਤ ਸਿੱਧੂ ਭਲੀ ਭਾਂਤ ਜਾਣਦਾ ਕਿ ਜੇ ਇਸ ਤਰ੍ਹਾਂ ਦਾ ਦਖਲ ਇੱਕ ਵਾਰੀ ਹੋ ਗਿਆ ਤਾਂ ਮੇਰੀ ਪੋਜੀਸ਼ਨ ਕਮਜ਼ੋਰ ਕਰਨ ਦਾ ਯਤਨ ਵੀ ਕੀਤਾ ਜਾ ਸਕਦਾ। ਸੋ ਇਸ ਕਰਕੇ ਅਤੁਲ ਨੰਦਾ ਤੇ ਨਵਜੋਤ ਸਿੱਧੂ ਆਮੋ ਸਾਹਮਣੇ। ਨਵਜੋਤ ਸਿੱਧੂ ਕਹਿੰਦਾ ਕਿ ਮੈਂ ਇਸ ਤਰ੍ਹਾਂ ਨਹੀਂ ਹੋਣ ਦਊਂਗਾ ਜਿੱਦਾਂ ਵਿਵਸਥਾ ਚੱਲਦੀ ਹੈ, ਯਾਨੀ ਜੋ ਸਥਾਨਕ ਵਿਭਾਗ ਦਾ, ਸਥਾਨਕ ਸਰਕਾਰਾਂ ਵਿਭਾਗ ਦਾ ਪੈਨਲ ਬਣਿਆ ਜੋ ਵਕੀਲਾਂ ਦੀ ਨਿਯੁਕਤੀ ਕਰਦਾ ਉਹ ਉਦਾਂ ਹੀ ਚੱਲੂਗਾ। ਜਦ ਕਿ ਨੰਦਾ ਸਾਹਿਬ ਕਹਿੰਦੇ ਆ ਕਿ ਇਹ ਕੰਮ ਹੁਣ ਬਹੁਤੀ ਦੇਰ ਨਹੀਂ ਚੱਲੂਗਾ, ਅਸੀਂ ਇੱਦਾਂ ਚਲਾਵਾਂਗੇ। ਤਾਂ ਮਾਮਲਾ ਜਿਹੜਾ ਇੱਕ ਵਾਰੀ ਫਿਰ ਰੌਲੇ ਰੱਪੇ ਤੱਕ ਪੈ ਗਿਆ। ਇਹ ਜਦੋਂ ਮਾਮਲਾ ਇਸ ਤਰ੍ਹਾਂ ਰੌਲੇ ਰੱਪੇ 'ਚ ਪੈ ਜਾਵੇ
ਤਾਂ ਫਿਰ ਸਿੱਧੂ ਹੈ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ ਅਗਰੈਸਿਵ ਹੋ ਜਾਂਦਾ, ਥੋੜਾ ਜਿਹਾ ਜ਼ਿਆਦਾ ਤਲਕ ਹੋ ਜਾਂਦਾ। ਇਸ ਗੱਲ ਨੂੰ ਨਵਜੋਤ ਸਿੱਧੂ ਹੋ ਸਕਦਾ ਕਿ ਕੱਲ੍ਹ ਨੂੰ ਪ੍ਰੈਸ ਕਾਨਫਰੰਸ ਵੀ ਲੈ ਆਵੇ, ਕਿਉਂਕਿ ਤੁਹਾਨੂੰ ਪਤਾ ਜਦੋਂ ਉਹਦਾ ਕੋਈ ਚਾਰਾ ਨਹੀਂ ਚੱਲਦਾ, ਜਦੋਂ ਉਹਨੇ ਆਪਣੀ ਗੱਲ ਠੋਕ ਕੇ ਵਜਾ ਕੇ ਕਹਿਣੀ ਹੋਵੇ ਤੇ ਫਿਰ ਉਹ ਪਬਲਿਕ 'ਚ ਆ ਜਾਂਦਾ। ਇੰਤਜ਼ਾਰ ਕਰਨਾ ਪਊਗਾ ਕਿ ਕੀ ਉਹ ਪਬਲਿਕ 'ਚ ਆਉਂਦਾ ਜਾਂ ਫਿਰ ਗੱਲ ਉਲਟੀ ਆਵੇ। ਜੀ 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 ਅਗਲੀ ਆਪਾਂ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ, ਕਹਿੰਦੇ ਇੰਸਪੈਕਟਰ ਵੱਲੋਂ ਕਿਤੇ ਖੁਲਾਸੇ ਤੇ ਮੀਡੀਆ ਦੀ ਜਿਹੜੀ ਚੁੱਪ ਹੈਰਾਨ ਭਰੀ ਆ। ਦੇਖੋ ਇਹ ਜਿਹੜਾ ਮਾਮਲਾ ਨਾ ਇਹ ਇੱਕ ਇੰਸਪੈਕਟਰ ਦੀ ਦਰਖਾਸਤ ਦੇ ਨਾਲ ਜੁੜਿਆ, ਔਰ ਦੱਸਦੇ ਆ ਕਿ ਹਿਸਟਰੀ ਦੇ ਵਿੱਚ ਪਹਿਲੀ ਦਫਾ ਹੋਇਆ ਜਦੋਂ ਪੰਜਾਬ ਪੁਲਿਸ ਦੇ ਕਿਸੇ ਇੰਸਪੈਕਟਰ ਨੇ ਡਾਇਰੈਕਟਲੀ ਇੱਕ ਖੱਤ ਲਿਖਿਆ ਜਾਂ ਚਲੋ ਦਰਖਾਸਤ ਲਿਖੀ, ਉਹਦੇ ਵਿੱਚ ਜੱਜਾਂ ਦਾ ਨਾਮ ਲਿਖਿਆ ਬਕਾਇਦਾ। ਔਰ ਜੱਜਾਂ ਦਾ ਨਾਮ ਇਸ ਕਰਕੇ ਲਿਖਿਆ, ਕਹਿੰਦਾ ਕਿ ਮੇਰੇ ਤੇ ਜੱਜਾਂ ਨੇ ਇੱਕ ਕੇਸ ਜਿਹੜਾ ਮੈਂ ਦਰਜ ਕੀਤਾ ਸੀ ਉਹਨੂੰ ਰੱਦ ਕਰਨ ਦਾ ਦਬਾਅ ਬਣਾਇਆ। ਇਹ ਮਾਮਲਾ ਹੈ ਇੱਕ ਇੰਸਪੈਕਟਰ ਦੇ ਨਾਲ ਜੁੜਿਆ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਤੈਨਾਤ ਸੀਗਾ। ਮੀਡੀਆ ਦੇ ਵਿੱਚ ਆ ਗਿਆ, ਵੈਸੇ ਉਹ ਇੰਸਪੈਕਟਰ ਅਮਨਪਾਲ ਦਾ ਨਾਮ ਹੈ। ਉਹ ਕਹਿੰਦਾ ਕਿ ਮੈਂ ਇੱਕ ਸਕੈਮ ਫੜਿਆ ਸੀਗਾ ਜਾਂ ਕਹਿ ਲਓ ਇੱਕ ਰੈਕਟ ਫੜਿਆ ਸੀਗਾ। ਰੈਕਟ ਇਹ ਸੀਗਾ ਕਿ ਜਿਹੜੇ ਟੈਲੀਫੋਨ ਹੁੰਦੇ ਆ ਉਹਨਾਂ ਦੇ ਨਾਲ ਜਿਹੜੀ ਟੈਂਪਰਿੰਗ ਹੁੰਦੀ ਹੈ, ਜਿੱਦਾਂ IMEI ਨੰਬਰ ਕੋਈ ਹੁੰਦੇ ਆ ਜਾਂ ਜੋ ਵੀ ਹੈ, ਤਾਂ ਉਹਨਾਂ ਦੇ ਨਾਲ ਟੈਂਪਰਿੰਗ ਕੀਤੀ ਜਾਂਦੀ ਸੀ। ਤਾਂ ਕਿਉਂਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਸੀਗਾ, ਇਹਦੇ ਵਿੱਚ ਬਹੁਤ ਸਾਰੇ ਮਾਮਲੇ ਦੇ ਵਿੱਚ ਜਿਹੜੇ ਹਾਈ ਪ੍ਰੋਫਾਈਲ ਬੰਦੇ ਸੀਗੇ ਉਹ ਵੀ ਜੁੜੇ ਹੋਏ ਸੀ। ਇਹ ਕਹਿੰਦਾ ਕਿ ਮੇਰੇ ਤੇ ਪਹਿਲਾਂ ਤਾਂ ਪੁਲਿਸ ਅਧਿਕਾਰੀਆਂ ਨੇ ਦਬਾਅ ਪਾਇਆ, ਤੇ ਮੈਂ ਜਦੋਂ ਨਹੀਂ ਝੁਕਿਆ ਤੇ ਫਿਰ ਜੱਜਾਂ ਦਾ ਜ਼ਿਕਰ ਕੀਤਾ ਜਾਣ ਲੱਗ ਪਿਆ ਕਿ ਜੱਜ ਜਿਹੜੇ ਉਹ ਨਹੀਂ ਚਾਹੁੰਦੇ। ਫਿਰ ਕਹਿੰਦਾ ਕਿ ਜਦੋਂ ਮੈਂ ਮਾਮਲਾ ਦਰਜ ਕਰ ਲਿਆ, ਕੋਰਟ ਦੇ ਵਿੱਚ ਗਿਆ, ਤਾਂ ਉਦੋਂ ਵੀ ਜੱਜ ਨੇ ਸੱਦ ਕੇ ਕਿਹਾ ਕਿ ਤੂੰ ਕੀ ਲੈਣਾ ਦੇਣਾ। ਫਿਰ ਕਹਿੰਦਾ ਕਿ ਉਸ ਤੋਂ ਬਾਅਦ ਵੀ ਜੱਜਾਂ ਨੇ ਸੱਦ ਕੇ ਦਬਾਅ ਬਣਾਇਆ ਕਿ ਇਹ ਮਾਮਲਾ ਜਿਹੜਾ ਤੂੰ ਬਾਈ ਖੁਰਦ-ਬੁਰਦ ਕਰਦੇ ਨੇ ਤੇ ਬੁਰੀ ਹੋਊ ਤੇਰੇ ਨਾਲ। ਉਹ ਕਹਿੰਦਾ ਕਿ ਮੈਂ ਨਹੀਂ ਚੁੱਕਿਆ, ਤਾਂ ਉਲਟਾ ਹੁਣ ਕਹਿੰਦਾ ਕਿ ਕਿਸੇ ਬੰਦੇ ਤੋਂ ਦਰਖਾਸਤ ਆ ਕੇ ਮੇਰੇ ਤੇ ਪਰਚਾ ਕਰਾ ਦਿੱਤਾ। ਤਾਂ ਉਹ ਹੁਣ ਰੋਂਦਾ ਫਿਰਦਾ। ਤੇ ਕਮਾਲ ਦੀ ਗੱਲ ਦੇਖੋ, ਇਹੋ ਜਿਹਾ ਰੌਲਾ ਰੱਪਾ ਹੁਣ ਕੌਣ ਸੱਚਾ ਕੌਣ ਝੂਠਾ। ਤੇ ਦੂਸਰੀ ਗੱਲ ਇਹ ਆ ਕਿ ਮਾਮਲਾ ਜਿਹੜਾ ਦੇਖ ਲਓ ਕਿ ਕਿੱਡਾ ਸੰਜੀਦਾ, ਤੇ ਫੋਨਾਂ ਦੇ ਨਾਲ ਟੈਂਪਰਿੰਗ ਹੁੰਦੀ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਪੰਜਾਬੀ ਮੀਡੀਆ ਜਿਹੜਾ ਤਕਰੀਬਨ ਖਾਮੋਸ਼ ਆ ਹੁਣ ਤੱਕ, ਜਦਕਿ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ। ਜਿਹੜੇ ਦੋਸ਼ ਇੰਸਪੈਕਟਰ ਦੇ ਉਹ ਬਹੁਤ ਹੀ ਜ਼ਿਆਦਾ ਗੰਭੀਰ ਹੈ, ਕਿਉਂਕਿ ਉਹਦੇ ਵਿੱਚ ਜੁਡੀਸ਼ਰੀ ਇਨਵੋਲਵ ਹੋ ਰਹੀ। ਤਾਂ ਫਿਰ ਵੀ ਜੋ ਮੀਡੀਆ ਨਹੀਂ ਕੁਸਕਦਾ ਪਿਆ, ਇਹਦਾ ਮਤਲਬ ਆ ਕਿ ਇਹ ਕੋਈ ਸਾਜ਼ਿਸ਼ਨ ਚੁੱਪੀ ਆ ਜਾਂ ਡਰ ਹੈ ਜਾਂ ਭੈ ਹੈ ਕਿਸੇ ਚੀਜ਼ ਦਾ। ਜਦਕਿ ਇਸ ਮਾਮਲੇ ਦੀ ਤਹਿ ਤੱਕ ਜਾਣਾ ਲਾਜ਼ਮੀ ਆ ਕਿ ਜੋ ਇੰਸਪੈਕਟਰ ਬੋਲਦਾ ਕੀ ਸੱਚ ਆ। ਜੋ ਸੱਚ ਆ ਤੇ ਜੱਜਾਂ ਦੀ ਆਖਰ ਕੀ ਮਜਬੂਰੀ ਆ ਕਿ ਉਹ ਇੱਕ ਇੰਸਪੈਕਟਰ ਨੂੰ ਸੱਦ ਕੇ ਤੇ ਬੜੇ ਪਿਆਰ ਨਾਲ ਸਮਝਾਉਂਦੇ ਕਿ ਕਾਕਾ ਤੂੰ, ਉਹਨਾਂ ਦੀ ਕੀ ਘੁਲਾੜੀ ਚ ਬਾਂਹ ਆਈ ਆ ਕਿ ਉਹ ਇਸ ਤਰ੍ਹਾਂ ਸਮਝਾ ਬੁਝਾ ਕੇ ਇੰਸਪੈਕਟਰ ਨੂੰ ਇਹ ਜਿਹੜਾ ਕੇਸ ਬਹੁਤ ਜ਼ਿਆਦਾ ਸੰਵੇਦਨਸ਼ੀਲ ਕੇਸ ਹੈ ਉਹਨੂੰ ਖੁਰਦ-ਬੁਰਦ ਕਰਵਾਉਣਾ ਚਾਹੁੰਦੇ ਸੀ। ਸੋ ਇਹ ਜਾਂਚ ਪੜਤਾਲ ਜਿਹੜੀ ਹੈ ਅੱਗੇ ਵਧਣੀ ਚਾਹੀਦੀ ਹੈ, ਪਰ ਮੇਰੇ ਖਿਆਲ ਦੇ ਨਾਲ ਮੀਡੀਆ ਦੇ ਵਿੱਚ ਇਹਦੀ ਚਰਚਾ ਹੋਣੀ ਚਾਹੀਦੀ ਹੈ। ਜੀ 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 ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੀਆਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno 1470